देख रहे होंगे कि ਅਸੀਂ ਅਚਾਨਕ ਤਿਆਰ ਹੋ ਗਏ ਆ ਤੇ ਅਸਲ 'ਚ ਆਪੀ ਦੇ ਨਾ ਬੇਟੇ ਨੇ ਅੱਜ ਜਾਣਾ ਵਾ ਤੇ ਅੱਜ ਦੀ ਟਿਕਟ ਆ ਤੇ ਅੱਜ ਜਾ ਕੇ ਨਾ ਫਿਰ ਸਾਰੇ ਜਣੇ ਨਾ ਮਿਲ ਕੇ माशाल्लाह जी दूल्हा दे मम्मी पापा माशाल्लाह सर्दी भी है तो सर्दी च इंजॉय भी जी हो रहा है तो ये मेहंदी है तो मेहंदी की वीडियो तुसीं दसना किद्दां दी है। हाँ है इमरान सिलेंडर ਦੇ ਵਿੱਚ ਤੇ ਗਿਆ ਸੀ ਉਹਨੇ चलो ਹੁਣ ਚਾਹ ਕੀ सारे शौक ते जज्बात दा सत्यानाश कर दिता रहन दे। बिस्मिल्लाहिर्रहमानिर्रहीम रात दी रोटी दूध गर्म किया और नाल ही ऊपर चटनी पावांगे ते माशाल्लाह मज़ेदार चूड़ी कुट के दिखावांगे। नहीं बाबा इधर झूला मार पानी ਅੱਜ ਜਿਹੜੀ ਨਾ ਠੰਡ ਬੜੀ ਜ਼ਿਆਦਾ ਹੋ ਗਈ ਹੈ ਤੇ ਠੰਡੀ ਹਵਾ ਚੱਲਣ ਦੀ ਹੱਥ ਗਿੱਲੇ ਨਾ ਤੇ ਹਵਾ ਹੱਥਾਂ ਨੂੰ ਠੰਡੀ ਠੰਡੀ ਲੱਗਣ ਦੀ ਹੁਣ ਆਸਤਾ ਆਸਤਾ ਠੰਡ ਜਿਹੜੀ ਨਾ ਤੇਜ਼ ਹੋ ਰਹੀ ਹੈ ਫਿਰ ਆਸਤਾ ਆਸਤਾ ਧੁੰਦਾਂ ਸ਼ੁਰੂ ਹੋ ਜਾਣਗੀਆਂ ਫਿਰ ਧੁੱਪਾਂ ਨੂੰ ਤਰਸਿਆ ਕਰਾਂਗੇ ਧੁੱਪਾਂ ਨਹੀਂ ਨਿਕਲਿਆ ਕਰਨੀ ਹਫਤਾ ਕਹਿ ਕਹਿੰਦਾ ਯਾਰ ਅੱਲਾ ਧੁੱਪ ਕੱਢ ਦੋ ਤੇ ਖੁਰਸ਼ੁਰਤ ਹੋ ਕੇ ਹਟੀ ਤੇ ਮੈਂ ਕਿ ਜਨਮ ਦਿਨ ਹੁਣ ਕੱਪੜੇ ਕੱਢ ਲੈਣੀ ਆ ਉਹਦੇ ਚ ਚੇਂਜ ਕਰਨੇ ਆ ਤੇ ਕਰਦੇ ਮੈਨੂੰ ਆ ਸਾਹਮਣੇ ਨਜ਼ਰ ਆ ਗਈ ਮੈਂ ਕਿਹਾ ਚਲੋ ਹੁਣ ਇਹ ਵੀ ਲਾ ਲੈਣੀ ਆ नहीं तो पई रह जाती है मेरा जी गोल्डन मास्क तो नाले शीशा जरा ना मैं इत्थे बाहर ही ले आंदा धुप्पे मैं कित्थे टंग देनी है पहले अंदर टंगिया होया सीगा। फिलहाल तो मैं मास्क ना ला लिया वा तो काफ़ी देर का लैके रखा है जो चेता आ जाए 5 महीने बाद 6 महीने बाद तो चुक के ला लैनी एक अद्धी बारी तो मैं क्या हूँ ना खुश्क होंदा पिया पर फिर भी ना मैं मूँह तो ला ही लिया हूँ ये खुश्क होएगा फिर ला लेंगे। आजा 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 देख रहे होंगे कि ਅਸੀਂ ਅਚਾਨਕ ਤਿਆਰ ਹੋ ਗਏ ਆ ਤੇ ਅਸਲ 'ਚ ਆਪੀ ਦੇ ਨਾ ਬੇਟੇ ਨੇ ਅੱਜ ਜਾਣਾ ਵਾ ਤੇ ਅੱਜ ਦੀ ਟਿਕਟ ਆ ਤੇ ਅੱਜ ਜਾ ਕੇ ਨਾ ਫਿਰ ਸਾਰੇ ਜਣੇ ਨਾ ਮਿਲ ਕੇ ਆਉਂਦੇ ਵਲੋਗ ਦੇ ਵਿੱਚ ਤੁਸੀਂ ਦੇਖਿਆ ਸੀ ਨਾ ਕਿ ਆਪੀ ਆਏ ਹੋਏ ਸੀ ਨਾ ਉਹਨਾਂ ਦੇ ਬੜੇ ਬੇਟਾ ਜਿਹੜਾ ਨਾ ਉਹ ਵਾਪਸ ਜਾ ਰਹੇ ਨੇ ਬਾਹਰ ਤੇ ਅੱਜ ਦੀ ਟਿਕਟ ਹੈ ਇਸ ਕਰਕੇ ਅਸੀਂ ਕਿ ਚਲੋ ਜਾ ਕੇ ਮਿਲ ਲੈਣੇ ਹਾਂ ਸ਼ਾਦੀ ਵੀ ਉਸੇ ਆਪੀ ਦੇ ਬਾਜੀ ਦੇ ਬੇਟੇ ਦੀ ਸੀ ਸ਼ਾਦੀ ਵੀ ਸੀਗੀ ਤੇ ਹੁਣ ਸ਼ਾਦੀ ਸ਼ੁਦੀ ਮਾਸ਼ਾਅੱਲਾ ਜੀ ਉਹਨਾਂ ਦੀ ਹੋ ਗਈ ਹੈ ਤੇ ਹੁਣ ਜੀ ਉਹਨੇ ਜਾਣਾ ਵਾ ਅੱਜ ਰਾਤ ਦੀ ਟਿਕਟ ਹੈ ਉਹਦੀ ਫਲਾਈਟ ਹੈ ਤੇ ਉਹਨੇ ਦੁਆ ਕਰਨੀ ਕਿ ਅੱਲਾਹ ਪਾਕ ਉਹਨਾਂ ਨੂੰ ਖੈਰ ਖਰੀਅਤ ਨਾਲ ਲੈ ਕੇ ਜਾਏ। ਉਹ ਜੀ ਅਲਹਮਦੁਲਿਲਾ ਬਾਜੀ ਦੇ ਘਰੇ ਅਸੀਂ ਪਹੁੰਚ ਗਏ ਤੇ ਜੰਨਤ ਗੁਲ ਨੂੰ ਸਾਮਾ ਨੇ ਪਹਿਲੇ ਚੁੱਕ ਕੇ ਅੰਦਰ ਲੈ ਗਿਆ ਪਹਿਲੇ ਅੰਦਰ ਚਲੀ ਗਈ ਜੰਨਤ ਗੁਲ। लो जी दुल्हा तो दुल्हा दे अम्मी अब्बू माशाल्लाह बड़ी प्यारी जी है वीडियो बनी है एडिटिंग भी अच्छी करवाई है भाई जफर होरां ने तो हुण जी तुसी ये दसना इहदे विच मैं कित्थे हाँ मैं वीडियो बना रहा या मेहंदी दे विच हाँ क्योंकि मेहंदी दी वीडियो है पता लग जाता कमेंट करके तुसी दसना मैं कित्थे हाँ किहड़ी नुक्कर च फिरदा ये ज़रूर सब यूट्यूब फैमिली कमेंट करके सानू तुसी दसना वा ते असी देखण ही नाल आए सी शादी दी वीडियो ताकि शादी दी मूवी देखांगे ना तो चलो याद ताज़ा हो जाएगी कि असी किहड़ी नुक्कर च फिरदे हाँ। वैसे वीडियो बहुत प्यारी बनाई है मूवी वाले ने नाले जी दूल्हा साहब होरां ने अज जाना वा अल्लाह पाक खैर नाल ले जावे तो मैं कहा चलो मिल भी आने थोड़ा जिहा इंजॉय करने कि क्योंकि सारी फैमिली राती साडे कोल सी ते सानू इनवाइट भी किया कि तुसीं सुबह आना तो इस वास्ते फिर असी मिलन वास्ते आ गए। लो जी माशाल्लाह बाजी अंदर काम कर रहे सी क्योंकि मेहमान आ जा रहे तो असी बाजी को इजाज़त लेने बाजी सानू इजाज़त दिओ है मुकद्दस। हाँ जी ਇਹ ਕੀ ਸ਼ਾਦੀ ਦੀ ਖੁਸ਼ੀ ਦਾ ਕਿਉਂਕਿ ਮੈਂ ਅੱਛਾ ਇਹ ਬਾਜੀ ਨੂੰ ਗਿਫਟ ਹੈ
ਯਾਨੀ ਕਿ ਮੇਰੇ ਵਾਸਤੇ ਤੂੰ ਖਾਸ ਹੋਣਾ। ਅੱਛਾ ਤੁਹਾਡੇ ਖਾਸ ਯਾਨੀ ਕਿ ਖਾਸ ਗਿਫਟ ਬਹੁਤ ਸ਼ੁਕਰੀਆ ਬਾਜੀ ਤੁਹਾਡੀ ਮੁਹੱਬਤ ਦਾ। ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ, ਇਹ ਤੁਹਾਡੀ ਮੁਹੱਬਤ ਹੈ। इसको पकड़ा देती हूँ। ਹਾਂ ਜੀ ਇਹਨੂੰ ਪਕੜਾ ਦਿਓ। ਚਲੋ ਬੜੀ ਮਿਹਰਬਾਨੀ ਬਾਜੀ, ਮੈਂ ਫੜ ਲੈਣਾ। ਲੈ ਜੀ ਇਹ ਬਾਜੀ ਨੂੰ ਮਾਸ਼ਾਅੱਲਾ ਗਿਫਟ ਮਿਲਿਆ। ਥੈਂਕ ਯੂ ਬਾਜੀ। बहुत बहुत ਅੱਲਾਹ ਪਾਕ ਤੁਹਾਨੂੰ ਸਿਹਤ ਖੁਸ਼ੀ ਤੰਦਰੁਸਤੀ ਦੇਵੇ ਔਰ ਹਮੇਸ਼ਾ ਇਸੇ ਤਰ੍ਹਾਂ ਹੱਸਦੇ ਮੁਸਕਰਾਉਂਦੇ ਰਹੋ। ਠੀਕ ਹੋ ਗਿਆ ਮੁਕੱਦਰ ਵਦਾ ਸਾਹਿਬ ਫੜ ਲਾ, ਫਿਰ ਆਪਾਂ ਨੂੰ ਭੁੱਲ ਜਾਣਾ। ਹਾਂ ਤੇ ਮਾਸ਼ਾਅੱਲਾ ਜੀ ਬਹੁਤ ਖੁਸ਼ੀ ਹੋਈ ਬਾਜੀ। ਬਿਲੀਵ ਕਰੋ ਤੋਹਫਾ ਜਿਹੜਾ ਹੁੰਦਾ ਨਾ ਇਸ ਤਰ੍ਹਾਂ ਉਹ ਕਹਿੰਦੇ ਨਾ ਕਿ ਉਹ ਕੀ ਕਹਿੰਦੇ ਨੇ ਉਹਨੂੰ, ਅਚਾਨਕ ਜਿਹੜੀ ਤੋਹਫਾ ਦਿੱਤਾ ਜਾਂਦਾ ਨਾ ਸਰਪ੍ਰਾਈਜ਼, ਇਹ ਸਰਪ੍ਰਾਈਜ਼ ਗਿਫਟ ਹੁੰਦਾ ਨਾ, ਇਹ ਬਹੁਤ ਜ਼ਿਆਦਾ ਖੁਸ਼ੀ ਦਿੰਦਾ। ਬਾਜੀ ਦੇ ਨਾਲ ਬੇਟੇ ਨੇ ਅੱਜ ਜਾਣਾ ਸੀ ਜੀ, ਤੁਹਾਨੂੰ ਦੱਸਿਆ ਸੀ ਘਰ ਉੱਥੇ ਆਏ ਨਹੀਂ ਹੈ ਨਾ, ਦੱਸ ਕੇ ਆਇਆ ਕਿ ਅਸੀਂ ਚੱਲੇ ਹਾਂ। ਬਾਜੀ ਦੇ ਬੇਟੇ ਨੇ ਜਾਣਾ ਮਿਲਣ ਵਾਸਤੇ, ਰਾਤੀ ਸਾਰੀ ਫੈਮਿਲੀ ਉੱਥੇ ਗਏ ਸੀ ਸਾਡੇ ਕੋਲ, ਤੇ ਇਹ ਤਾਂ ਸਰਪ੍ਰਾਈਜ਼ ਹੀ ਦਿੱਤਾ ਬਾਜੀ ਹੋਰਾਂ ਨੇ। ਦਿਲ ਤੋਂ ਸ਼ੁਕਰੀਆ ਬਾਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਬਾਜੀ, ਬਹੁਤ ਸ਼ੁਕਰੀਆ ਬਾਜੀ। ਫਿਰ ਉੱਥੋਂ ਹੀ ਲਓ ਜੀ ਮਾਸ਼ਾਅੱਲਾ ਤਾਲਾ ਅਸੀਂ ਹੁਣ ਜਾਣ ਦੀ ਤਿਆਰੀ ਕਰ ਰਹੇ ਹਾਂ। ਤੇ ਇਹਨਾਂ ਸਾਮਾ ਹੋਰਾਂ ਨੇ ਵੀਡੀਓ ਲਾ ਲਈ ਸਾਡੀ ਪਿਛਲੀ 2 ਦਿਨ ਪੁਰਾਣੀ, ਤੇ ਭਾਈ ਹੋਰਾਂ ਨੇ ਜੀ ਅੱਜ ਜਾਣਾ ਸ਼ਾਮ ਨੂੰ। ਠੀਕ ਹੋ ਗਿਆ। ਫਲਾਈਟ ਕਿਸ ਟਾਈਮ ਦੀ ਤੁਹਾਡੀ? ਰਾਤੀ 12 ਵਜੇ ਉੱਡੇਗੀ ਤੇ 9 ਵਜੇ ਪਹੁੰਚਾਂਗੇ। 9 ਵਜੇ ਉੱਥੇ ਪਹੁੰਚਣਾ ਵਾ, ਤੇ ਮਤਲਬ ਕਿ ਸ਼ਾਮ ਨੂੰ ਤੁਸੀਂ 6 ਵਜੇ ਹਰ ਹਾਲ 'ਚ ਨਿਕਲ ਜਾਣਾ। 6-7 ਵਜੇ ਆ। ਕਿੱਥੋਂ ਫਲਾਈਟ ਹੈ? ਫੈਸਲਾਬਾਦ 에ਅਰਪੋਰਟ। ਚਲੋ ਸਾਨੂੰ ਫਿਰ ਇਜਾਜ਼ਤ ਦਿਓ ਸਰ। ਠੀਕ ਹੈ, ਮਿਹਰਬਾਨੀ ਬੜੀ। ਬਹੁਤ ਸ਼ੁਕਰੀਆ ਤੁਹਾਡੀ ਖਿਦਮਤ ਦਾ। ਮੌਕਾ ਹੀ ਨਹੀਂ ਦਿੱਤਾ, ਤੁਸੀਂ ਖਾਧਾ ਪੀਤਾ ਕੁਛ? नहीं खान पीना जलेबी सॉरी मिठाई खा ली, चाय पी ली, नीमको पी ली, और थोड़ा कुछ। आप इन्ना बड़ा सरप्राइज गिफ्ट बाजी ने दे दिता, सूट तेरी मम्मा ने देखा नहीं तू? ਹਾਂ ਦੇਖਿਆ ਮਾਸ਼ਾ, ਮੈਨੂੰ ਦਿਖਾ ਰਹੇ ਸੀ ਪਹਿਲੇ। हाँ तो लै होर इस उत्ते की चाहिए। चलिए मुकद्दस चलो जी हुण ਚੰਗਾ ਮੈਂ ਫਿਰ ਸਾਲ ਬਾਅਦ बाजी नूं मिल ला ते सामा दी वाइफ नूं भी मिल ला। चलिए ते बाजी होरां नूं जी मिल लिया, सामा दी फुफ्फो ने। छेती छेती मिल ला मुकद्दस, बाजी को इजाज़त ले ला, फिर चलिए। हैं बाजी इजाज़त दो सानू। फिर पहले भी जान लगे सी ना आपां, ते बाजी ने फिर बिठा लिया कि चाय पी लो। ठीक हो गया बाजी, प्यार देवो। बहुत शुक्रिया तुहाडी खिदमत दा। चलो जी मेरे एक तो गिफ्ट चुको ते जन्नत चुको, तो चलिए। चलो जी अलहमदुलिल्लाह उस करूँ बाजी होरां दी हो के जी असीं इत्थे आ गए भाई होरां कोल। हाँ जी भाई मैं आसफ कोल हो आया। ਉਹ ਮੈਨੂੰ ਕਹਿੰਦਾ ਹੈ ਵੀ ਜੁਮੇ ਵਾਲੇ ਦਿਨ ਹੋ ਸਕਦਾ ਮੈਂ ਆਪਣੀ ਦੰਦ ਪਟਵਾ ਦੇਵਾਂ, ਮੇਰੇ ਦੰਦਾਂ ਨੂੰ ਦਰਦ ਹੈ ਨਾ। ਮੈਂ ਉਹਨੂੰ ਇਹ ਕਿਹਾ ਵੀ ਜੇ ਜੁਮੇ ਨੂੰ ਤੂੰ ਨਹੀਂ ਆਣਾ ਤਾਂ ਹਫਤੇ ਨੂੰ ਆ ਜਾਈਂ। ਭਾਈ ਨੂੰ ਮੈਂ ਜਾ ਕੇ ਕਹਿ ਦੇਣਾ। ਮਿਸਤਰੀ ਕਹਿੰਦਾ 2 ਲੈਣੇ ਆ ਤੇ ਇੱਕ ਬੰਦਾ ਨਾਲ ਹੋਰ ਹੋ ਜਾਏਗਾ ਤੇ ਉਹ ਕੰਮ ਜਿਹੜਾ ਕਰ ਦਿਆਂਗੇ। ਨਹੀਂ ਨਹੀਂ ਬਾਈ ਕੰਮ ਆਸਫ ਦਾ ਹੀ ਹੈ। ਨਹੀਂ ਆ ਸਕਦਾ, ਰੌਲਾ ਨਹੀਂ ਚੱਲੇਗਾ ਕੋਈ ਵੀ ਮੁੰਡਾ ਉਹ ਜਾਂ ਮਾਰਾ ਨਹੀਂ ਹੈਗਾ, ਉਹ ਇੱਕ ਵਾਰੀ ਦੱਸਣ ਦੀ ਲੋੜ ਪੜੀ। ਨਹੀਂ ਮਿਸਤਰੀ ਵੀ ਤਾਂ 2 ਪੈਣੇ ਨਾ, ਇੱਕ ਦਿਨ 'ਚ ਮਿਸਤਰੀ ਕਹਿੰਦਾ 2 ਹੋਣੇ ਆ, ਇੱਕ ਦਿਨ 'ਚ ਮੁੱਕ ਜਾਣਾ। ਬਾਈ ਇੰਨਾ ਕੰਮ ਨਹੀਂ ਹੈ। ਕੰਮ ਨਹੀਂ ਹਫਤੇ ਨੂੰ ਨਹੀਂ ਨਾ, ਹਫਤੇ ਨੂੰ ਰੌਲਾ ਪੇਚ ਚੱਲਦਾ ਤੇ ਉਧਰੋਂ ਜਿਹੜਾ ਕੰਮ ਦੇ ਉੱਤੇ ਆ ਉਹ ਨਹੀਂ ਛੁੱਟੀ ਕਰਨ ਦਿੰਦੇ ਕੌਣ? ਆਪਣੇ ਉੱਤੇ ਹੀ ਵਾਲੇ ਜਿਹਨਾਂ ਦਾ ਉਹਨਾਂ ਨੇ ਰਹਿਸ਼ ਨਹੀਂ ਆਉਣੀ, ਉਹਨਾਂ ਦਾ ਵਕਤ ਪਾਇਆ ਪਿਆ ਰੌਲਾ ਪੇਚ ਚੱਲਦਾ। ਹੁਣ ਕੀ ਕਰਨਾ ਚਾਹੀਦਾ? ਮੈਂ ਚੱਲ ਜਾਣਾ। ਅਲਹਮਦੁਲਿਲਾ ਜੀ ਘਰ ਵਾਪਸ ਆਏ ਹਾਂ ਤੇ ਹੁਣ ਜੀ ਅੰਮੀ ਨੂੰ ਨਾ ਗਿਫਟ ਦਿਖਾਣੇ ਆ। ਕਿਉਂਕਿ ਘਰ ਵੜਦਿਆਂ ਹੀ ਅੰਮੀ ਨੇ ਪੁੱਛਿਆ ਕਿ ਛਾਪਰ 'ਚ ਕੀ ਪਾਇਆ। ਮੈਂ ਕਿਹਾ ਅੰਮੀ ਇਹ ਬਾਜੀ ਨੇ ਗਿਫਟ ਨਾਲੇ ਦਿੱਤਾ। ਇੱਕ ਗੱਲ ਸ਼ੁਕਰ ਹੈ ਕਿ ਜਨਾਂ ਦੀ ਜੁੱਤੀ ਲੱਭ ਗਈ, ਨਹੀਂ ਤਾਂ ਰਸਤੇ 'ਚ ਡੇਗ ਰਹੀ ਸੀ। ਮੈਂ ਇਸ ਲਈ ਵਿੱਚ ਛਾਪਰ ਦੇ ਪਾ ਦਿੱਤੀ। ਇਹ ਰਸਤੇ ਡੇਗ ਲਈ ਸੀ ਇੱਕ ਤੇ ਫਿਰ ਪੈਰ ਜਿੱਧਰ ਉਧਰ ਉਹ ਭਾਈ ਹੋਰਾਂ ਨੇ ਗਏ ਨਾ ਫਰਸ਼ ਦੀ ਪਰੋ ਆਪਾਂ, ਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਜੰਨਤ ਦੀ ਜੁੱਤੀ ਕੋਈ ਨਹੀਂ ਹੈਗੀ। ਫਿਰ ਜਾ ਕੇ ਰਸਤੇ 'ਚ ਮਿਲ ਗਈ ਸੀ। ਮਾਸ਼ਾਅੱਲਾ ਅੰਮੀ ਇਹ ਦੇਖੋ ਇਹ ਸੂਟ ਹੈ ਸੀਤਾ ਹੋਇਆ। ਹਾਂਜੀ ਅੰਮੀ ਸੀਤਾ ਹੋਇਆ। ਅੰਮੀ ਤੁਹਾਨੂੰ ਐਵੇਂ ਲੱਗਦਾ ਸੀਤਾ ਹੋਇਆ ਹੈ? ਵੈਸੇ ਮੋਟਾ ਹੈ ਨਾ ਮੁਕੱਦਸ, ਜ਼ਬਰਦਸਤ ਗਰਮ ਸੂਟ ਹੈ। ਹਾਂ ਸੋਹਣਾ ਮਾਸ਼ਾਅੱਲਾ। ਹੁਣ ਸੋਹਣਾ ਜਿਹਾ ਕਰਕੇ ਸਵਾ ਕੇ ਤੇ ਪਾਈ ਸਿਵਾਵਾਂਗੇ ਕਿਸ਼ਤਾਂ ਨਾਲ। ਟੋਰ ਨਿਕਲੋਗੀ। ਉਹੀ ਟੋਰ ਵੀ ਕਿਸ ਤਰ੍ਹਾਂ ਨਿਕਲਣੀ, ਸਿਵਾਇਆ ਨਾ ਵੀ ਕਿਸ਼ਤਾਂ ਨਾਲ ਆਪਾਂ। ਉਹ ਤਾਂ ਪਿਆਨੀਆਂ ਵਾ ਖਸਮ ਸੋਹਣਾ ਹੈਗਾ। ਇਮਰਾਨ ਨੇ ਕਹਿ ਰਹੀ ਸੀ ਕਿ ਸਰਾਰ ਮਿਸਤਰੀਆਂ ਕੋ ਗਏ ਸੀ ਤੇ ਕੀ ਗੱਲ ਕੀਤੀ ਉਹਨਾਂ ਨੇ? ਮਿਸਤਰੀਆਂ ਨੇ ਗੱਲ ਜੀ ਪਹਿਲੀ ਤਾਂ ਗੱਲ ਕਿ ਮਿਸਤਰੀ ਮੰਨ ਨਹੀਂ ਸੀ ਰਹੇ, ਕਹਿੰਦੇ ਅਸੀਂ ਜੁਮੇ ਦੀ ਛੁੱਟੀ ਕਰਨੀ ਹੈ। ਅੱਛਾ ਮਿਸਤਰੀ ਕਹਿੰਦੇ ਸੀ ਵੀ ਅਸੀਂ ਜੁਮੇ ਨੂੰ ਨਹੀਂ ਆ ਸਕਦੇ। ਇੱਕ ਕਹਿੰਦਾ ਜੀ ਮੇਰੀ ਦਾੜ ਦਰਦ ਹੈ ਤੇ ਮੈਂ ਜੁਮੇ ਨੂੰ ਆਪਣੀ ਦਾੜ ਪਟਾਉਣੀ ਹੈ ਤੇ ਮੈਂ ਨਹੀਂ ਆ ਸਕਦਾ। ਤੇ ਫਿਰ ਬਾਈ ਨੂੰ ਮੈਂ ਜਿਹੜਾ ਬਾਈ ਜ਼ੁਲਫਕਾਰ ਨੂੰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ। ਮੈਂ ਕਿਹਾ ਬਾਈ ਜਿਹੜਾ ਨਾ ਸਾਡੇ ਵਾਸਤੇ ਬੜੀ ਪਰੇਸ਼ਾਨੀ ਬਣੀ, ਕਿਉਂਕਿ ਜੀ ਇਹਦੇ ਨਾਲ ਹੈ
ਕਿਉਂਕਿ ਮੈਂ ਜਦੋਂ ਸਫਾਈ ਕਰਦੀ ਹਾਂ ਨਾ ਮੇਰੇ ਸਫਾਈ ਕੀਤੇ ਕਿਸੇ ਕੰਮ ਦੀ ਨਹੀਂ ਰਹਿੰਦੀ ਹੈਗੀ। ਕਿਉਂ ਘਰ ਦੇ ਵਿੱਚ ਫਿਰ ਇੱਧਰ ਜੁੱਤੀ ਨਾਲ ਜਦੋਂ ਆਪਾਂ ਲੰਘਦੇ ਹਾਂ ਤੇ ਸਾਰੀ ਮਿੱਟੀ ਜੁੱਤੀ ਦੇ ਨਾਲ ਅੰਦਰ ਵੀ ਚਲੀ ਜਾਂਦੀ, ਸਾਰੇ ਖਿਲਰ ਜਾਂਦੀ ਵਿਹੜੇ 'ਚ। ਏਦਾਂ ਹੀ ਘਰ ਲੱਗਦਾ ਜਿਵੇਂ ਕਦੀ ਸਫਾਈ ਨਹੀਂ। ਨਹੀਂ ਮੈਂ ਰਿਕੁਐਸਟ ਉਹਨਾਂ ਨੂੰ ਕਰ ਆਇਆ, ਮੈਂ ਕਿਹਾ ਜੀ ਤੁਸੀਂ ਕਰਕੇ ਦਿਓ, ਕਿਉਂਕਿ ਇਹ ਜਿਹੜਾ ਨਾ ਇਹ ਵੀ ਹੋਰ ਦੋ ਚੌਂ ਦਿਨਾਂ ਨੂੰ ਫੁੱਲਣਾ ਸ਼ੁਰੂ ਹੋ ਜਾਣਾ। ਹੁਣ ਉੱਤੇ ਲਿਪਾਈ ਕੀਤੀ ਹੋਈ ਨਾ, ਇਹ ਫੁੱਲਿਆ ਹੈ ਸੀ ਇਹ ਕਾਫੀ, ਤੇ ਮੈਂ ਇਹਦੇ ਤੋਂ ਘੁੱਟ ਕੇ ਝਾੜੂ ਲਾਈ ਹੈ ਤਾਂ ਕਿ ਥੋੜੀ ਦੇਰ ਤੱਕ ਸਫਾਈ ਰਹੇ। ਹਾਂ ਇੱਥੇ ਇੰਨਾ ਕੁ ਲੱਗ ਜਾਏਗਾ ਸਿਰਫ ਥੋੜਾ ਜਿਹਾ, ਤੇ ਬਾਕੀ ਇੱਧਰ ਲੱਗ ਜਾਏਗਾ। ਤੇ ਇੱਧਰਲੀ ਸਾਈਡ ਤੇ ਜੀ ਅਸੀਂ ਕੇਰੀ ਸੁੱਟ ਦੇਵਾਂਗੇ, ਕਿਉਂਕਿ ਬਜਟ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਨਾ। ਹਾਂਜੀ ਕੀ ਖਿਆਲ ਹੈ? ਬਿਲਕੁਲ। ਉਹ ਪੰਜਾਬੀ 'ਚ ਕਹਿੰਦੇ ਕਿ ਟੰਗ ਬਣਾ ਕੇ ਰਾਠ ਤਾਂ ਨਹੀਂ ਨਾ ਸਦਾਇਆ ਜਾਂਦਾ। ਤੁਸੀਂ ਕਹਿ ਰਹੇ ਹੋ ਕਿ ਇੱਥੇ ਤੰਦੂਰ ਤੋਂ ਲੈ ਹਾਂਜੀ। ਕੇ ਪੱਟੀ ਬਣਾ ਲੈਣੀ ਹੈ। ਹਾਂਜੀ ਅੰਮੀ ਇਹ ਵੀ ਕਰਾਂਗੇ, ਤੇ ਇਹ ਇੱਥੇ ਫਰਸ਼ ਲਵਾਵਾਂਗੇ ਤੇ ਇਹ ਥੱਲੇ ਚਾਰ ਪਾਈ ਦੇ ਜੁਮੇ ਨੂੰ ਇਨਸ਼ਾਅੱਲਾ ਤਾਲਾ ਮਿਸਤਰੀ ਆ ਜਾਏਗਾ। ਉਧਰਲੀ ਸਾਈਡ ਕੀ ਕੇ ਬੜਾ ਔਖਾ ਮਨਾਇਆ ਮਿਸਤਰੀਆਂ ਨੂੰ। ਚਲੋ ਸ਼ੁਕਰ ਹੈ, ਮੇਰੀ ਜਾਨ ਨੂੰ ਸਕੂਨ ਆ ਜਾਊਗਾ। ਸਫਾਈ ਹੈ ਜਿਹੜੀ ਕਰਨੀ ਵਾਲੀ। ਤੇਰੀ ਵਜ੍ਹਾ ਤੋਂ ਤਾਂ ਮਿੰਨਤਾਂ ਤਰਲੇ ਕੀਤੇ ਆ, ਨਹੀਂ ਤਾਂ ਮੈਨੂੰ ਕਾਹਦੀ ਲੋੜ ਸੀ। ਲਾਈਵ ਕਹਿ ਰਹੇ ਆ ਵੀ ਸ਼ੁਕਰੀਆ। ਹੈ ਜਾਂ ਹਾਂਜੀ ਮਾਸ਼ਾਅੱਲਾ ਅੰਮੀ ਜਾਨ ਨੇ ਤਾਂ ਅੱਜ ਸੁਰਮਾ ਪਾਇਆ ਹੈ। ਮਾਸ਼ਾਅੱਲਾ ਅਮੀ ਨੇ ਮਾਸ਼ਾਅੱਲਾ। ਰਾਤ ਵੀ ਸੁਰਮਾ ਪਾਇਆ ਸੀ, ਇਹ ਤੁਸੀਂ ਹੁਣ ਸੁਬਹ ਤਸਬੀਹ ਪੜ੍ਹਦੇ ਪਏ ਹੱਥ 'ਚ, ਸੁਬਹ ਉੱਠੇ ਨਾ ਤਾਂ ਤਸਬੀਹ ਪੜ੍ਹ ਰਹੇ ਹੋਣ ਹੱਥ ਦੇ ਵਿੱਚ। ਤੇ ਜੰਨਤ ਉੱਠੀ ਤੇ ਜੰਨਤ ਨਾਲ ਗੱਲਾਂ ਥੋੜ੍ਹੀਆਂ ਕਰਕੇ ਮੈਨੂੰ ਕਹਿੰਦੇ ਕਿ ਇਮਰਾਨ ਮੇਰੀ ਤਸਬੀਹ ਕਿੱਥੇ ਹੈ? ਮੈਂ ਕਿਹਾ ਅੰਮੀ ਤਸਬੀਹ ਤੁਹਾਡੇ ਹੱਥ 'ਚ। ਹਾਏ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ। ਇਹ ਤਾਂ ਹਾਲ ਹੈ ਅੰਮੀ ਦਾ। ਕੋਈ ਨਹੀਂ, ਵੱਡੇ ਸ਼ਹਿਰਾਂ 'ਚ ਮੈਂ ਕਹਾਉਂਦੀਆਂ ਰਹਿੰਦੀਆਂ ਨਾ, ਇਸ ਉਮਰੇ ਬੰਦਾ ਭੁੱਲ ਜਾਂਦਾ। ਅਲਹਮਦੁਲਿਲਾ ਜੀ, ਰਾਤ ਦਾ ਜੀ ਹੁਣ ਅਸੀਂ ਖਾਣਾ ਖਾਣ ਲੱਗੇ ਹਾਂ, ਜਿਹਦੇ ਵਿੱਚ ਦਾਲ ਚਨਿਆਂ ਦੀ ਹੈਗੀ, ਤੇ ਅੰਮੀ ਨੇ ਵੀ ਦਾਲ ਚਨਿਆਂ ਦੀ ਖਾਣੀ ਹੈ ਤੇ ਅਸੀਂ ਵੀ ਦਾਲ ਚਨਿਆਂ ਦੀ ਖਾਣੀ ਹੈ। ਇਹਦੀ ਰੋਟੀ ਇਹ ਜਿਹੜੀ ਨਾ ਰੋਟੀ ਚੁੱਕ ਕੇ ਦੇ ਦੇ ਉੱਧਰ, ਠੰਡੀ ਹੋ ਜਾਣੀ ਹੈ। ਜਿਹੜੀ ਆਪਾਂ ਇੱਕ ਰੋਟੀ ਲੈ ਲਈ ਕਰਾਂਗੇ, ਅੱਧੀ ਅੱਧੀ ਖਾ ਕੇ ਫਿਰ ਅੰਮੀ ਕੋਲ ਰੋਟੀ ਲੈ ਲਈ ਕਰਾਂਗੇ, ਤਾਂ ਕਿ ਰੋਟੀ ਠੰਡੀ ਨਹੀਂ ਹੋਏਗੀ। ਜੰਨਤ ਨੂੰ ਚੁੱਕ ਲਾ ਤੇ ਅੰਮੀ ਨੂੰ ਰੋਟੀ ਦੇ ਦੇ। ਇਹ ਸਾਲਨ ਅੰਮੀ ਦਾ ਇਹੀ ਪਾਇਆ ਨਾ? ਹਾਂਜੀ ਅੰਮੀ ਦਾ ਸਾਲ। ਹਾਂ ਇਹ ਲਾ। ਜੰਨਤ ਗੁਲ ਤੇ ਅਸੀਂ ਮਿਲਦੇ ਹਾਂ ਜੀ ਰਾਤ ਦੇ ਖਾਣੇ ਤੋਂ ਬਾਅਦ, ਠੀਕ ਹੈ ਜੀ। अच्छा क्यों जन्नत गुल? जन्नत गुल कुछ नहीं बोलना। गुले गुल। एक सिस्टर कमेंट कर रहे थे कि भाई आप अब जन्नत गुल को गुले गुल क्यों नहीं कहते? मैं क्या चलो हम गुले गुल कहना चाहिए ना, क्योंकि कहते गुले गुल जो ना भाई बहुत अच्छा लफ्ज लगता है बोलते हुए। गुले गुल पानी तो पिला दो। अरे ओ गुले गुल माशाल्लाह। अरे ओ गुले गुल। अम्मी खैर है? रोटी खा के किधर निकल गए हो? वाक कर रहे हो? अच्छा अच्छा खाना हजम कर रहे हो? चलो माशाल्लाह। जन्नत सौ गई? जन्नत हाँ जी। ਤੇ ਇਹਨੂੰ ਪਾ ਦੇ ਲਟਾਇਆ ਫਿਰ ਉੱਠ ਕੇ ਆਹੋ ਹਿਲਦੀ ਪਈ ਹੈ। ਤੇ ਚਲ ਫਿਰ ਮੈਂ ਦੁੱਧ ਲੈਵਾਂ ਜਾ ਕੇ। ਤੇ ਇੱਕ ਕੰਮ ਕਰਨਾ ਯਾਰ, ਅੱਜ ਠੰਡ ਬੜੀ ਲੱਗ ਰਹੀ ਤੇ ਚਾਹ ਦੇ ਦੋ ਘੁੱਟ ਬਣਾ ਦੇ, ਤੇਰੀ ਮਿਹਰਬਾਨੀ। ਨਾ ਨਾ ਕਰੀ, ਨਹੀਂ ਤਾਂ ਰੱਬ ਨਾਰਾਜ਼ ਹੋ ਜਾਊ। ਇਹ ਗੱਲ ਯਾਦ ਰੱਖੀ। ਮੈਂ ਤੁਹਾਨੂੰ ਕਿਹਾ ਸੀਗਾ ਮੈਂ ਨਾ ਜਾਂ ਤਾਂ ਕਸਟਰਡ ਬਣਾਉਣਾ ਵਾ ਜਾਂ ਖੀਰ ਬਣਾਉਣੀ। ਉਹ ਤਾਂ ਫਿਰ ਆਪਣਾ ਉਧਰ ਟਾਈਮ ਲੱਗ ਗਿਆ ਨਾ, ਬਾਜੀ ਹੋਰਾਂ ਤੇ ਬਾਈ ਜ਼ੁਲਫਕਾਰ ਮਿਸਤਰੀ ਦੇ ਪਾਰੂ ਗਏ ਸੀ, ਉਹ ਤਾਂ ਟਾਈਮ ਉਧਰ ਲੱਗ ਗਿਆ। ਚਲੋ ਤੇ ਲੇਕਿਨ ਦੁੱਧ ਦੀ ਚਾਹ ਬਣਾਉਣੀ। ਉਹ ਚਲ ਚਾਹ ਬਣਾ ਲਾ, ਉਹੀ ਤਾਂ ਕਹਿ ਰਿਹਾ ਮੈਂ। ਦੁੱਧ ਲੈ ਆਉਣਾ, ਜਿਹੜਾ ਦੁੱਧ ਪਿਆ ਨਾ ਕਰੇ ਤੂੰ ਉਹਦੀ ਚਾਹ ਬਣਾ ਲੈ। ਇੱਕ ਕੱਪ ਵੀ ਆਈ ਵੀ ਪਾਣੀ ਕੱਤੇ ਬਗੈਰ ਅੱਧਾ ਅੱਧਾ ਘੁੱਟ ਪੀ ਲਈਏ, ਲੇਕਿਨ ਸੁਥਰਾ ਤੇ ਚੰਗਾ ਤੇ ਮਜ਼ੇਦਾਰ ਪੀ ਲਈਏ। ਚਲੋ ਠੀਕ ਹੋ ਗਿਆ। ਮੈਂ ਦੁੱਧ ਲੈ ਕੇ ਆਇਆ। ਚਾਹ ਤੂੰ ਬਣਾਣੀ ਹੈ ਜਦੋਂ ਤੁਸੀਂ ਆ ਜਾਣਾ। ਚਲੋ ਮੈਨੂੰ ਬਾਹਰ ਡਰ ਲੱਗਣਾ, ਜੰਨਤ ਨੂੰ ਕੱਲਿਆਂ ਛੱਡ ਨਹੀਂ ਸਕਦੇ। ਅੰਮੀ ਨੇ ਜੰਨਤ ਕੋਲ ਹੁਣ ਸੁਣ ਲਿਆ ਜੀ। ਹਾਂਜੀ ਇਹ ਜਾ ਕੇ ਅੰਮੀ ਦਵਾਈ ਸੁਬਹ ਲਾ ਲਿਆ ਜੇ, ਹੁਣ ਠੰਡ ਬਣੀ ਖੜੀ ਹੈ। ਸੁਬਹ ਲਾ ਲਿਆ ਜੇ, ਹੁਣ ਨਾ ਲਾਓ, ਠੰਡ ਬਣੀ ਖੜੀ ਹੈ ਤੇ ਐਵੇਂ ਸਰਦੀ ਲੱਗ ਜਾਏਗੀ ਤੁਹਾਨੂੰ। ਓਏ ਹੋਏ 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 ਜੀ, ਤੁਸੀਂ ਆਹ ਦੇਖੋ, ਇੰਨੀ ਸ਼ਬਨਮ ਪੈ ਰਹੀ, ਤਰੇਲ ਪੈ ਰਹੀ ਹੈ ਕਿ ਆਹ ਸੀਟ ਸਾਰੀ ਗਿੱਲੀ ਹੋਈ ਪਈ ਹੈ। ਲਓ ਜੀ ਦੁੱਧ ਲੈਣ ਆਏ ਤੇ ਭਾਈ ਹੋਰੀ ਪੱਠੇ ਕੁਤਰੀ ਜਾ ਰਹੇ, ਇੰਨੀਆਂ ਆਵਾਜ਼ਾਂ ਮਾਰੀਆਂ ਸੁਣਦੇ ਹੀ ਨਹੀਂ ਹੈਗੇ, ਸਿਰ ਸੱਟ ਕੇ ਲੱਗੇ ਆ। ਇੰਨਾ ਸਪੀਡ ਨਾਲ ਤੇਰਾ ਅੱਬੂ ਅੱਜ ਕੰਮ ਕਰ ਰਿਹਾ, ਸੁਣ ਹੀ ਨਹੀਂ ਰਿਹਾ। ਅੱਛਾ ਘੱਟ ਦੁੱਧ ਬਈ ਪੂਰਾ ਕਰੋ। ਦੁੱਧ ਪੂਰਾ, ਪਰ ਆਪਾਂ ਉਹੀ ਲੈ ਕੇ ਜਾਣਾ ਜਿਹੜਾ ਲੈ ਕੇ ਜਾਂਦੇ ਆ। ਆ ਹੁਣ ਸਮਝ ਲੱਗੀ ਉਧਰ ਵੀ ਮੈਂ ਆਇਆ। ਉਹ ਆਵਾਜ਼ਾਂ ਪੈ ਰਹੀਆਂ ਉਧਰੋਂ। ਅੱਛਾ ਤੈਨੂੰ ਪਈ ਹੈ? ਲਓ ਮੈਡਮ ਜੀ ਦੁੱਧ ਆ ਗਿਆ। ਬਾਹਰ ਇੰਨੀ ਸਰਦੀ ਹੈ, ਯਕੀਨ ਕਰ ਜਾ, ਕੰਬਣ ਲੱਗ ਗਿਆ ਮੈਂ। ਕੱਪ ਕੱਪੀ ਹੋ। ਅੱਛਾ ਵੀ ਗੱਲ ਦੱਸੋ, ਕੀ
ਖਾਲੀ ਮੇਰੇ ਤੇ ਤਰਸ ਨਹੀਂ ਹੁੰਦਾ, ਮੈਂ ਠੰਡ ਨਾਲ ਕੰਬਣ ਦਈ ਆਪ ਤੁਸੀਂ ਅੱਪਰ ਪਾ ਕੇ ਬੈਠੇ ਹੋਏ ਹੋ। ਇਹ ਅੱਪਰ ਕਦੋਂ ਦਾ ਮੇਰੇ ਕੋਲ? ਉਹ ਮੁਕੱਦਸ ਕੀ ਕਰਨ ਲੱਗ ਗਈ ਇੱਧਰ? ਚਾਹ ਵਾਲੇ ਬਰਤਨ ਕਾਲ ਲਈ ਛੇਤੀ ਕਰ ਲੈ ਯਾਰ, ਦਿਲ ਬੜਾ ਕਰ ਰਿਹਾ, ਨਾਲੇ ਠੰਡ ਲੱਗ ਰਹੀ ਹੈ। ਮੈਂ ਹੁਣੇ ਬਣਾ ਕੇ ਦਰਅਸਲ ਅੱਜ ਮੈਂ ਨਹਾ ਲਿਆ ਸੀ ਨਾ, ਤੇ ਨਹਾਉਣ ਤੋਂ ਬਾਅਦ ਜਿਹੜਾ ਨਾ ਫਿਰ ਬਾਹਰ ਨਿਕਲ ਗਿਆ ਆਪਾਂ, ਤੇ ਮੋਟਰਸਾਈਕਲ ਤੇ ਠੰਡ ਲੱਗਣ ਲੱਗ ਗਈ। ਹੁਣ ਵੀ ਤੁਸੀਂ ਗਏ ਬਾਹਰ ਦੁੱਧ ਲੈ ਕੇ। ਹੁਣ ਵੀ ਦੁੱਧ ਲੈ ਕੇ ਆਇਆ। ਮੋਟਰਸਾਈਕਲ ਨੰਗੀ ਖੜੀ, ਇੱਥੇ ਤੌਲੀਆ ਖੜਾ ਹੁੰਦਾ ਸੀ ਜਿਹੜਾ ਮੈਂ ਮੋਟਰਸਾਈਕਲ ਤੇ ਕਿੱਥੇ ਗਿਆ ਜਿਹੜਾ ਖੜਾ ਹੁੰਦਾ ਸੀ ਤੌਲੀਆ ਜਿਹਦੇ ਨਾਲ ਤੂੰ ਉਹ ਡਸਟਿੰਗ ਕਰਦੀ ਹੈ, ਉਹ ਮੈਂ ਮੋਟਰਸਾਈਕਲ ਤੇ ਪਾ ਦੇ, ਨਹੀਂ ਤਾਂ ਸਾਰੀ ਸਵੇਰ ਤੱਕ ਗਿੱਲੀ ਹੋ ਜਾਣੀ। ਚਲੋ ਜੀ, ਸਾਨੂੰ ਤਾਂ ਲੱਗ ਗਈ ਹੈ ਠੰਡ, ਇਸ ਕਰਕੇ ਗਰਮ ਗਰਮ ਚਾਹ ਪੀਵਾਂਗੇ ਤੇ ਫਿਰ ਨਾ ਸਕੂਨ ਹੋ ਜਾਏਗਾ। ਇਸ ਦੇ ਨਾਲ ਜੀ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਹਾਂ। ਉਮੀਦ ਕਰਦੇ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਏਗਾ ਤਾਂ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ और अपनी फैम जरूर शेयर करो। अल्लाह पाक सानू खुश रखे, आबाद रखे, अपना और अपनी फैम का बहुत ज़्यादा ख्याल रखिए। अल्लाह हाफिज़, अल्लाह निगहबान। हाँ है इमरान, सिलेंडर ਦੇ ਵਿੱਚ ਤੇ ਗਿਆ ਸੀ ਉਹਨੇ। ਚਲੋ ਹੁਣ ਚਾਹ ਕਿ ਸਾਰੇ ਸ਼ੌਕ ਤੇ ਜਜ਼ਬਾਤ ਦਾ ਸਤਿਆਨਾਸ਼ ਕਰ ਦਿੱਤਾ, ਰਹਿਣ ਦੇ।